व्यूअर्स ब्रेक तो बाद तुहाडा स्वागत है। लीडर साहब साडी अगली ईमेल आई है जेबी सिंह जी दी। इन्हां दी ईमेल दा सबजैक्ट है 4 years old अबीर सिंह। डॉक्टर साहब ते भैन नीलम कौर जी, वाहिगुरू जी का खालसा वाहिगुरू जी की फतेह। डॉक्टर साहब जी, मैं तुहाडा प्रोग्राम कदे भी मिस नहीं करता। मेरे बेटे नूं भी तुहाडी पहचान है। हुण ओह तुहाडा नां प्रनाउंस करन लग पिया है। ਪਹਿਲਾਂ ਉਹ ਤੁਹਾਨੂੰ ਡਾਕਟਰ ਮਰਜੀਤ ਕਹਿੰਦਾ ਸੀ। ਇਹ ਈਮੇਲ ਕੋਈ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਨਹੀਂ ਹੈ, ਬਲਕਿ ਤੁਹਾਡੀ ਅਮਿਊਜ਼ਮੈਂਟ ਵਾਸਤੇ ਹੀ ਹੈ। ਮੈਨੂੰ ਇੱਕ ਗੱਲ ਚੰਗੀ ਲੱਗੀ ਮੇਰੇ ਬੇਟੇ ਦੀ, ਜਦੋਂ ਉਹ ਕਹਿੰਦਾ ਹੈ ਕਿ ਡਾਕਟਰ ਮਰਜੀਤ ਪੀਪਲ ਨੂੰ ਚੈੱਕ ਕਰਦੇ ਹਨ। ਮੈਂ ਕਹਿੰਦਾ ਹਾਂਜੀ ਬੇਟਾ ਜੀ ਕਰਦੇ ਹਨ, ਐਕਚੁਅਲੀ ਬਹੁਤ ਚੰਗੀ ਤਰ੍ਹਾਂ ਕਰਦੇ ਹਨ। ਪਰ ਫਿਰ ਮੈਨੂੰ ਸਮਝ ਆਈ ਕਿ ਉਹ ਸੋਚਦਾ ਹੈ ਕਿ ਸ਼ਾਇਦ ਕਿ ਤੁਸੀਂ ਫਿਜ਼ੀਸ਼ੀਅਨ ਡਾਕਟਰ ਹੋ। ਸ਼ਾਇਦ ਮੈਨੂੰ ਉਹਦੀ ਤੋਤਲੀ ਜਿਹੀ ਗੱਲ ਕਾਫੀ ਪਸੰਦ ਆਈ। ਆਈ ਜਸਟ ਮੈਂਸ਼ਨ ਦਿਸ ਐਜ਼ ਆਈ ਥਾਟ that it might amuse you। ਅੱਗੇ ਲਿਖਦੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੇਪੀ ਸਿੰਘ ਜੀ ਔਰ 4 ਸਾਲ ਦੇ ਬੇਟੇ ਅਬੈ ਸਿੰਘ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਬੀਰ ਸਿੰਘ। ਹਾਂਜੀ ਅਬੀਰ ਸਿੰਘ। ਅਬੀਰ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਪਣੀਆਂ ਯਾਦਾਂ 'ਚ ਲਿਆਂਦਾ ਹੈ, ਭਾਵੇਂ ਅਮਿਊਜ਼ ਕਰਨ ਦੇ ਲਈ ਸਹੀ, ਪਰ ਮੈਂ ਸਮਝਦਾ ਵੀ ਨਹੀਂ, ਅਮਿਊਜ਼ਮੈਂਟ ਨਾਲੋਂ ਜ਼ਿਆਦਾ ਸਾਡੇ ਲਈ ਬਹੁਤ ਵੱਡੀ ਟਰੋਫੀ ਹੈ, ਬਹੁਤ ਵੱਡਾ ਆਨਰ ਹੈ, ਬਹੁਤ ਵੱਡਾ ਮਾਣ ਹੈ ਜੀ। ਔਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਅਸੀਂ ਘਰਾਂ ਦੇ ਕਲਚਰ ਦੀ ਗੱਲ ਕਰਦੇ ਹਾਂ, ਅਕਸਰ ਮੈਂ ਇਹ ਗੱਲ ਦੁਹਰਾਉਂਦਾ ਵੀ ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਸਵੇਰੇ ਜਪਜੀ ਪੜ੍ਹਦੇ ਆ, ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਖਵਾ ਕੇ ਤਿਆਰ ਕਰਕੇ ਸਕੂਲ ਭੇਜਦੀਆਂ, ਜਾਂ ਜਿਨ੍ਹਾਂ ਪਰਿਵਾਰਾਂ 'ਚ ਸ਼ਾਮ ਨੂੰ ਬੈਠ ਕੇ ਪਰਿਵਾਰ ਰਹਿ ਰਾਸ ਕਰਦਾ ਜੀ, ਉਹ ਬੱਚੇ ਬੱਚੀਆਂ ਅਚੇਤ ਮਨ ਦੇ ਵਿੱਚ ਹੀ ਭਾਵੇਂ ਉਹਨਾਂ 'ਚ ਜਿਹੜੀ ਨੇ ਬਹੁਤ ਸਾਰੇ ਸਿੱਖੀ ਦੇ ਸੰਸਕਾਰ ਆਉਂਦੇ ਨੇ, ਔਰ ਅਲਟੀਮੇਟਲੀ ਉਹਨਾਂ ਦੇ ਵਿੱਚ ਹੀ ਫਿਰ ਉਹ ਜਿਹੜੇ ਮੁੱਢਲੇ ਸੰਸਕਾਰ ਨੇ ਉਹ ਪਰਪੱਕ ਹੁੰਦੇ ਨੇ ਜੀ। ਪਰ ਅੱਜ ਇਸ ਗੱਲ ਦੀ ਬਹੁਤ ਵੱਡੀ ਲੋੜ ਹੈ, ਜਿੱਥੇ ਅਸੀਂ ਧਾਰਮਿਕ ਕਲਚਰ ਦੀ ਗੱਲ ਕਰਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਧਾਰਮਿਕ ਮਾਹੌਲ ਹੋਏ, ਉੱਥੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸਿਆਸੀ ਕੌਮ ਦੇ ਸਾਹਮਣੇ ਦਰਪੇਸ਼ ਚੈਲੰਜ ਔਰ ਉਹਦੇ 'ਚ ਉਹਨਾਂ ਨੇ ਕੀ ਰੋਲ ਪਲੇ ਕਰਨਾ ਹੈ, ਇਸ ਦੇ ਬਾਰੇ ਵੀ ਜਾਗਰੂਕ ਕਰੀਏ ਜੀ। ਔਰ ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਹੋਏ ਕਿ ਸਰਾਊਂਡਿੰਗ ਦੇ ਵਿੱਚ ਕੀ ਚੱਲ ਰਿਹਾ ਹੈ। ਹੁਣ ਜਦੋਂ ਅਸੀਂ ਬੱਚਿਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ ਬੱਚੇ 7 ਸਾਲ 9 ਸਾਲ 8 ਸਾਲ ਜਿਹੜੇ ਨੇ ਉਹ ਅਜੇ ਛੋਟੇ ਨੇ, ਵੱਡੇ ਹੋਣਗੇ ਸਮਝ ਆਉਣਗੇ ਫਿਰ ਉਹਨਾਂ ਨੂੰ ਸਿਆਸਤ ਦੱਸਾਂਗੇ ਜੀ। ਪਰ ਜਿਵੇਂ ਜਦੋਂ ਅਸੀਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਵੱਲ ਦੇਖਦੇ, 7 ਤੇ 9 ਸਾਲ ਦੇ ਨੇ, ਉਹਨਾਂ ਨੇ ਸਿੱਖੀ ਦੀਆਂ ਨੀਹਾਂ ਨੂੰ ਕਿਸ ਕਦਰ ਪਤਾਲ ਤੱਕ ਲਿਜਾ ਕੇ ਪੁਖਤਾ ਕੀਤੇ ਜੀ ਕਿ ਜੇ ਹੁਣ ਉਹਨਾਂ ਦੀ ਟ੍ਰੇਨਿੰਗ ਨਾ ਹੋਈ ਹੁੰਦੀ ਉਹਨਾਂ ਦੇ ਘਰ 'ਚ ਜੀ, ਉਹ ਭਾਵੇਂ ਗੁਰੂਦੇਵ ਦੇ, ਗੁਰੂ ਕਲਗੀਧਰ ਪਾਤਸ਼ਾਹ ਦੇ ਜਿਹੜੇ ਨੇ ਉਹ ਪੁੱਤਰ ਨੇ, ਪਰ ਮਾਤਾ ਗੁਜਰੀ, ਉਹਨਾਂ ਦੀ ਮਾਤਾ ਜੀਤੋ ਜੀ, ਜਾਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ, ਉਸ ਸਾਰੇ 'ਚੋਂ ਹੀ ਇਹ 7 ਤੇ 9 ਸਾਲ ਦੇ ਬੱਚੇ ਆਪਣੇ ਸਿੱਖੀ ਜਜ਼ਬੇ ਨਾਲ ਭਰਪੂਰ ਸੱਚ ਹੱਕ ਇਨਸਾਫ ਦੇ ਲਈ ਉਹਨਾਂ ਨੇ ਜਿਹੜੀ ਹੈ ਨੀਹਾਂ ਦੇ ਵਿਛਣੇ ਜਾਣ ਤੇ ਵੀ ਜੈਕਾਰੇ ਛੱਡੇ ਔਰ ਆਪਣੇ ਕੌਮ ਦੇ ਜਿਹੜੇ ਨਿਸ਼ਾਨੇ ਨੂੰ ਪ੍ਰਗਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਅੱਜ ਲੋੜ ਹੈ। ਔਰ ਜਦੋਂ ਅਸੀਂ ਈਵਨ ਮੈਂ ਕਈ ਵਾਰ ਯਹੂਦੀਆਂ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਔਰ ਕਈ ਵਾਰ ਉਹਨਾਂ ਦੇ ਜਦੋਂ ਕੋਈ ਸੀਨੀਅਰ ਜਾਂ ਸਿਆਣੇ ਬੰਦੇ ਨਾਲ ਮਿਲਣ ਦਾ ਵੀ ਮੌਕਾ ਬਣਦਾ ਹੈ, ਹੁਣ ਤਾਂ ਚਲੋ ਘਟ ਗਿਆ ਕਿਉਂਕਿ ਜਦੋਂ ਨਵੇਂ ਤੁਸੀਂ ਇਸ ਪਾਸੇ ਲੱਗਦੇ ਹੋ, 1990 'ਚ ਆਏ, ਉਦੋਂ ਮੇਰਾ ਸ਼ੌਕ ਸੀ ਮਿਲਣ ਦਾ, ਉਹਨਾਂ ਨੂੰ ਪੁੱਛਣ ਦਾ ਕਿ ਤੁਸੀਂ ਕਿਵੇਂ ਆਪਣਾ ਇਹ 2000 ਸਾਲ ਦਾ ਇਤਿਹਾਸ ਜਿਹੜਾ ਹੈ ਉਹ ਆਪਣੇ ਬੱਚਿਆਂ ਤੱਕ ਖੜਿਆ ਜੀ। 2000 ਸਾਲ ਦੀ ਗੁਲਾਮੀ, ਪਰ ਜਿਵੇਂ ਇਹਨਾਂ ਦਾ ਪਾਸ ਓਵਰ ਦਿਨ ਹੁੰਦਾ ਜਿੱਦਣ ਸਾਰੇ ਹੀ ਜਿਹੜੇ ਨੇ ਉਹ ਜ਼ਮੀਨ 'ਤੇ ਸੌਂਦੇ ਨੇ, ਕੋਰਸ ਬ੍ਰੈਡ ਖਾਂਦੇ ਨੇ, ਔਰ ਇਹ ਉਹ ਸਮਾਂ ਸੀ ਕਿ ਉਹ ਹਜ਼ਾਰਾਂ ਸਾਲ ਪਹਿਲਾਂ, 3000 ਸਾਲ ਪਹਿਲਾਂ ਮੌਜੂਜ਼ ਦੇ ਜ਼ਮਾਨੇ 'ਚ ਕਿਵੇਂ ਉਹ ਜਲਾਵਤਨੀ 'ਚੋਂ ਨਿਕਲੇ, ਕਿਵੇਂ ਭੁੱਖ ਨੰਗ ਨਾਲ ਘੁਲੇ, ਕਿਵੇਂ ਉਹਨਾਂ ਨੂੰ ਕੁਛ ਵੀ ਨਹੀਂ ਸੀ ਖਾਣ ਨੂੰ ਮਿਲਦਾ, ਅਤੇ ਉਹ ਉਸ ਕਹਾਣੀ ਨੂੰ ਕਿ ਕਿਵੇਂ ਅਸੀਂ ਸਲੇਵਰੀ 'ਚੋਂ ਆਜ਼ਾਦ ਹੋਏ ਸੀ ਉਹ ਆਪਣੇ ਬੱਚੇ ਬੱਚੀਆਂ ਨੂੰ ਸੁਣਾਉਂਦੇ ਨੇ, ਦੱਸਦੇ ਨੇ। ਉਸ ਰਾਹ ਭਾਵੇਂ ਇੱਥੇ ਬਿਲੀਅਨਰ ਵੀ ਯਹੂਦੀ ਹੋਏਗਾ, ਇਹ ਨਹੀਂ ਹੋ ਸਕਦਾ ਕਿ ਪਾਸ ਓਵਰ ਨੂੰ ਉਹ ਨੋਰਮਲ ਖਾਣਾ ਖਾਏ ਜਾਂ ਨੋਰਮਲ ਉਹ ਮੰਜੇ ਜਾਂ ਆਪਣੇ ਬੈਡਰੂਮ 'ਚ ਸੋਏ, ਉਸ ਕਿਸਮ ਦਾ ਉਹ। ਸੋ ਉਹਨਾਂ ਨੇ ਮੈਨੂੰ ਕਿਹਾ, ਜਿਹੜੇ ਬਜ਼ੁਰਗ ਨਾਲ ਮੈਂ ਪਹਿਲੀ ਵਾਰੀ ਸ਼ਾਇਦ 91 ਜਾਂ 92 'ਚ ਮਿਲਿਆ, ਕਿ ਇਹ ਸਾਡਾ ਇੱਕ ਉਹ ਕਹਿੰਦੇ ਜੀ ਸਾਡੇ ਲਈ ਤਾਂ ਅਸੀਂ ਪਬਲਿਕਲੀ ਕੋਈ ਸਕੂਲ ਨਹੀਂ ਸੀ ਖੋਲ੍ਹ ਸਕਦੇ, ਆਪਣੇ ਨਾਂ ਅਸੀਂ ਬਦਲਾਏ ਹੋਏ ਸੀ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਯਹੂਦੀ ਹੈ
ਤੇ ਸਾਡੇ ਨਾਲ ਕੋਈ ਵਰਤਾਰਾ ਮਾੜਾ ਹੁੰਦਾ ਸੀ, ਮਾਰਨ ਤੱਕ ਹੁੰਦਾ ਸੀ, ਕ੍ਰਾਈਮ ਹੁੰਦੇ ਸੀ ਸਾਡੇ ਅਗੇਂਸਟ ਜੀ। ਪਰ ਅਸੀਂ ਇਸ ਗੱਲ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਹੀ ਸਹੀ ਗੱਲ ਨੂੰ ਅਸੀਂ ਰੱਖਿਆ। ਔਰ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਕੋਈ ਵੀ ਯਹੂਦੀ ਜੋੜਾ ਵਿਆਹ ਦੇ ਮੌਕੇ ਬੈਠਦਾ ਸੀ ਤਾਂ ਉਹਨਾਂ ਦਾ ਹਿਬਰੂ ਦੇ ਵਿੱਚ ਜਿਹੜੀ ਉਹਨੂੰ ਉਹ ਪ੍ਰਣ ਦੁਹਰਾਉਂਦਾ ਹੈ ਕਿ ਐ ਫਲਸਤੀਨ ਫਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਜਾਂ ਜਦੋਂ ਦੋ ਯਹੂਦੀ ਮਿਲ ਕੇ ਆਪਸ 'ਚੋਂ ਵਿਛੜਦੇ ਸੀ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਕਲੈਕਟਿਵ ਮੈਮਰੀ ਜਨਰੇਸ਼ਨ ਆਫਟਰ ਜਨਰੇਸ਼ਨ ਅੱਗੇ ਤੋਰੀ। ਇਹ ਵੱਖਰੀ ਗੱਲ ਹੈ, ਮੈਨੂੰ ਇਹ ਦੁੱਖ ਹੈ ਕਿ ਅੱਜ ਉਹ ਨੇਸ਼ਨ ਆਫ ਇਜ਼ਰਾਈਲ ਜਿਨ੍ਹਾਂ ਨੇ 2000 ਸਾਲ ਦੀ ਉਸ ਜਲਾਵਤਨੀ ਹੀਣਤਾ ਗੁਲਾਮੀ ਰਿਪਰੈਸ਼ਨ 'ਚੋਂ ਇਜ਼ਰਾਈਲ ਦੇਸ਼ ਹਾਸਲ ਕੀਤਾ, ਅੱਜ ਉਹਨਾਂ ਨੂੰ ਉਹ ਸਾਰਾ ਕੁਝ ਭੁੱਲ ਗਿਆ ਕਿ ਉਹ ਜੋ ਕੁਝ ਅੱਜ ਗਾਜ਼ਾ 'ਚ ਕਰ ਰਹੇ ਨੇ ਔਰਤਾਂ ਦੇ ਨਾਲ, ਬੇਗੁਨਾਹ ਬੱਚਿਆਂ ਦੇ ਨਾਲ ਜਿਵੇਂ ਬੰਬਾਰੀ ਤੇ ਬੰਬਾਰੀ ਹੋ ਰਹੀ ਹੈ। ਕੱਲ ਫੇਰ ਉਹਨਾਂ ਦੇ ਸਟ੍ਰਾਈਕ ਤੋਂ ਬਾਅਦ 17 ਬੰਦੇ ਮਾਰੇ ਗਏ ਨੇ, ਨਿਰਦੋਸ਼ ਲੋਕ, ਸਿਵਿਲੀਅਨ। ਇਹ ਇੱਕ ਕੰਡੈਮਨੇਬਲ ਐਕਟ ਹੈ। ਔਰ ਸ਼ਾਇਦ ਜਦੋਂ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ ਹੈ, ਸ਼ਾਇਦ ਉਹਨਾਂ ਨੂੰ ਇਹ ਭੁੱਲ ਗਿਆ ਵੀ ਉਹ ਵੀ ਇਸ ਕਿਸਮ 'ਚੋਂ ਨਿਕਲ ਕੇ ਜਿਹੜਾ ਉਹਨਾਂ ਨੂੰ ਆਪਣਾ ਮੁਲਕ ਮਿਲਿਆ। ਪਰ ਅੱਜ ਜੋ ਕੁਝ ਉਹ ਕਰ ਰਹੇ ਨੇ ਫਿਰ ਹਾਲਤ ਇਹੀ ਹੁੰਦੀ ਹੈ ਜਿਵੇਂ ਪੰਜਾਬ ਦੇ ਵਿੱਚ ਇੱਕ ਅਖਾਣ ਬੜਾ ਮਸ਼ਹੂਰ ਰਿਹਾ ਕਿ ਤਪੋਂ ਰਾਜ ਤੇ ਰਾਜੋਂ ਨਰਕ। ਕਿ ਜਦੋਂ ਬੰਦਾ ਤਪ ਕਰਦਾ ਹੈ, ਕਿਸੇ ਚੀਜ਼ ਲਈ ਘਾਲਣਾ ਘਾਲਦਾ ਤੇ ਫਿਰ ਉਹ ਪੋਲੀਟੀਕਲ ਪਾਵਰ ਤੱਕ ਪਹੁੰਚਦਾ ਹੈ, ਯਾਨੀ ਕਿ ਉਹਨੂੰ ਪਾਵਰ ਮਿਲਦੀ ਹੈ। ਪਰ ਜਦੋਂ ਪਾਵਰ ਜਿਹੜੀ ਉਹ ਅੰਨਾ ਕਰ ਦਿੰਦੀ, ਤੁਸੀਂ ਉਸ ਅੰਨੇਪਨ ਦੇ ਵਿੱਚ ਫਿਰ ਠੀਕ ਤੇ ਗਲਤ ਦੀ ਪਛਾਣ ਗਵਾ ਦਿੰਦੇ ਹੋ ਤੇ ਫਿਰ ਤੁਸੀਂ ਉਹਦੇ ਚੋਂ ਫਿਰ ਨਰਕ ਦੇ ਵਿੱਚ ਡਿੱਗਦੇ ਹੋ। ਅਸੀਂ ਸਮਝਦੇ ਹਾਂ ਵੀ ਉਸ ਰਸਤੇ ਤੇ ਇਜ਼ਰਾਈਲੀ ਤੁਰੇ ਹੋਏ ਨੇ। ਸੋ ਇਹਨਾਂ ਦਾ ਵੀਰ ਜੇਪੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਹ ਟ੍ਰੇਨਿੰਗ ਆਪਣੇ 4 ਸਾਲ ਦੇ ਬੱਚੇ ਨੂੰ ਵੀ, ਜ਼ਾਹਰ ਹੈ ਕਿ ਉਸ ਦੇ ਸਾਹਮਣੇ ਜਦੋਂ ਇਹ ਸ਼ੋਅ ਨੂੰ ਦੇਖਦੇ ਨੇ ਉਸ ਦੀ ਵੀ ਰੁਚੀ ਹੈ ਜੀ। ਇਹ ਠੀਕ ਹੈ ਵੀ ਜੇ ਸਾਡੇ ਹੁੰਦਾ ਉਧਰ ਤਾਂ ਉਹ ਕਹਿਣਾ ਸੀ ਕਿ ਉਹ ਡਾਕਟਰ ਸੁਣਦੇ ਨਿਆਣੇ ਨੂੰ ਰੋਣ ਲੱਗ ਜਾਂਦੇ ਨੇ ਜੀ, ਉਹ ਵੀ ਉਹਨਾਂ ਨੇ ਸੂਈ ਲਾਏਗਾ, ਸੂਈ ਦੁਕਾਨ ਤੋਂ ਦੂਰੋਂ ਹੀ ਗਲੀ ਦਾ ਮੋੜਦੇ ਰੋਣ ਲੱਗ ਜਾਂਦੇ ਸੀ। ਘੱਟੋ ਘੱਟ ਅਮਰੀਕਾ 'ਚ ਇੰਨਾ ਕੁ ਤਾਂ ਉਹਨਾਂ ਨੂੰ ਪਤਾ ਹੈ ਵੀ ਡਾਕਟਰ ਜਿਹੜੇ ਨੇ ਉਹ ਦੇਖਦੇ ਨੇ ਮਰੀਜ਼ਾਂ ਨੂੰ, ਪਰ ਕੋਈ ਸੂਈ ਦਾ ਡਰ ਨਹੀਂ ਹੁੰਦਾ ਜੀ। ਸੋ ਇਸ ਬੱਚੇ ਦੀ ਚੜ੍ਹਦੀ ਕਲਾ ਔਰ ਉਸ ਦੀ ਵੈਲਬੀਂਗ ਦੀ ਵੀ ਅਸੀਂ ਕਾਮਨਾ ਕਰਦੇ ਹਾਂ। ਔਰ ਵੀਰ ਜੇਪੀ ਸਿੰਘ ਹੋਰਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਨੇ ਆਰਥਿਕ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੀ ਇਹ ਦੱਸਿਆ ਸੀ ਕਿ ਵੀ ਕਿਵੇਂ ਅਸੀਂ ਕ੍ਰਾਈਸਿਸ ਚੋਂ ਲੰਘ ਰਹੇ ਜੀ। ਸੋ ਇਹਨਾਂ ਦਾ ਇਸ ਦੇ ਲਈ ਵੀ ਸ਼ੁਕਰੀਆ ਔਰ ਆਸ ਕਰਦੇ ਹਾਂ ਕਿ ਵੀ ਜਿੱਥੇ ਉਹ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦੇ ਨੇ, ਆਪਣੇ ਫਰਜ਼ੰਦ ਨੂੰ ਵੀ ਦਿਖਾਉਂਦੇ ਨੇ, ਉੱਥੇ ਸਾਨੂੰ ਆਪਣੀ ਇਨਪੁਟ ਵੀ ਦੇਣ, ਉਹਨਾਂ ਨੂੰ ਕੀ ਚੀਜ਼ ਜ਼ਿਆਦਾ ਕੀ ਪਸੰਦ ਹੈ, ਕਿਵੇਂ ਅਸੀਂ ਉਹਨੂੰ ਹੋਰ ਇੰਪਰੂਵ ਕਰ ਸਕਦੇ ਜੀ। ਸੋ ਵੀਰ ਜੇਪੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਸੁਰਜੀਤ ਕਾਲੋ ਜੀ ਲਿਖਦੇ ਹਨ, ਜਿਹੜਾ ਆਦਮੀ ਵਿਰੋਧੀ ਪਾਰਟੀ ਦਾ ਸਾਹਮਣਾ ਕਰਨ ਦੀ ਬਜਾਏ ਮਹਾਤਮਾ ਗਾਂਧੀ ਦੀ ਸਮਾਧ ਤੇ ਜਾ ਕੇ ਰੋਸ ਕਰਨ ਲਈ ਬੈਠ ਜਾਵੇ ਕਿ ਮੇਰੀ ਇੱਕ ਗੱਲ ਤੇ ਮੁੱਕਾ ਪਿਆ ਤਾਂ ਮੇਰੀ ਇੰਨੀ ਭੈੜੀ ਹਾਲਤ ਹੋ ਗਈ। ਗਾਂਧੀ ਜੀ, ਤੁਸੀਂ ਤਾਂ ਕਿਹਾ ਸੀ ਕਿ ਜੇ ਕੋਈ ਇੱਕ ਗੱਲ ਤੇ ਮਾਰੇ ਤਾਂ ਦੂਜੀ ਵੀ ਉਹਦੇ ਮੋਰੇ ਕਰ ਦਿਓ। ਬੁਰਾ ਨਾ ਕਹੋ, ਨਾ ਦੇਖੋ ਤੇ ਨਾ ਸੁਣੋ, ਬੁਰੇ ਤੋਂ ਬੁਰਾ ਜ਼ਰੂਰ ਕਰੋ। ਜੋ ਕੁਝ ਸਿੱਖਾਂ ਨਾਲ ਕੀਤਾ, ਇਹੋ ਜਿਹੀ ਪਾਰਟੀ ਪੰਜਾਬ ਦੇ ਲੋਕਾਂ ਦਾ ਕੀ ਸਵਾਰੇਗੀ ਜੀ? ਡਾਕਟਰ ਸਾਹਿਬ ਸੁਰਜੀਤ ਕਾਲੋ ਜੀ ਨੇ ਇਹ ਕਮੈਂਟ ਜਿਹੜਾ ਅਪਲੋਡਡ ਵੀਡੀਓ ਦੇ ਉੱਤੇ ਕੀਤਾ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਬਾਰੇ ਜਦੋਂ ਆਪਣੀ ਰਾਏ ਦਿੰਦੇ ਤੇ ਫਿਰ ਸਾਡੇ ਕੁਝ ਜਿਹੜੇ ਵੀਰ ਜ਼ਿਆਦਾ ਜਜ਼ਬਾਤੀ ਹੋ ਕੇ ਨਾਲ ਜੁੜੇ ਹੋਏ ਨੇ ਉਹ ਅਪਸੈਟ ਹੋ ਜਾਂਦੇ ਨੇ ਜੀ। ਉਹਨਾਂ ਨੂੰ ਲੱਗਦਾ ਹੈ ਕਿ ਜੇ ਕਾਂਗਰਸ ਬੀਜੇਪੀ ਅਕਾਲੀਆਂ ਨੂੰ ਤਾਂ ਕਰਦੇ ਹੀ ਹੋ, ਤੁਸੀਂ ਇਹਨਾਂ ਨੂੰ ਤਾਂ ਬਖਸ਼ ਦਿਓ, ਕਿਸੇ ਨੂੰ ਵੀ ਬਖਸ਼ ਦਿਓ ਜੀ। ਤਾਂ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਦੇਖੋ, ਅਸੀਂ ਨਾ ਤਾਂ ਕੇਜਰੀਵਾਲ ਦੇ ਹੌਸਲੇ ਜਾਂ ਉਸ ਦੀ ਓਵਰਆਲ ਜਿਹੜੀ ਪਹੁੰਚ ਹੈ ਉਸ ਤੇ ਕੋਈ ਸਵਾਲੀਆ ਨਿਸ਼ਾਨ ਲਾਉਂਦੇ, ਪਰ ਸਿੱਖਾਂ ਦੇ ਲਈ ਇਸ ਪਾਰਟੀ 'ਚੋਂ ਕੁਛ ਨਹੀਂ ਨਿਕਲਣਾ। ਔਰ ਇਸ ਦੀ ਇੱਕ ਸਜਰੀ ਉਦਾਹਰਣ ਪਿਛਲੇ ਦਿਨਾਂ 'ਚ ਕਿਉਂਕਿ ਸਾਡੇ ਤੱਕ ਪਹੁੰਚ ਹੋਈ ਪੰਜਾਬ 'ਚੋਂ ਕਿ ਬੀਬੀ ਸ਼ਾਇਦ ਉਹਨਾਂ ਦਾ ਨਾਮ ਬਲਜਿੰਦਰ ਕੌਰ ਹੈ ਕਿ ਉਹ ਕੈਂਡੀਡੇਟ ਨੇ ਉੱਥੋਂ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦਾ, ਉਹਨਾਂ ਨੂੰ ਵੀ ਇੰਟਰਵਿਊ ਕੀਤਾ ਜਾਏ ਜੀ। ਬੜੀ ਮੁਸ਼ਕਲ ਨਾਲ ਉਹਨਾਂ ਤੱਕ ਜਿਹੜਾ, ਕਿਉਂਕਿ ਉਹਨਾਂ ਦਾ ਕੈਂਪੇਨਿੰਗ ਟਾਈਮ ਚੱਲ ਰਿਹਾ ਸੀ ਔਰ ਉਹ ਆਏ, ਹਾਲਾਂਕਿ ਪ੍ਰੋਫੈਸਰ ਨੇ, ਉਹਨੂੰ ਛੱਡ ਕੇ ਪ੍ਰੋਫੈਸਰੀ ਉਹਨਾਂ ਨੇ ਜਿਹੜੀ ਹੈ ਇਲੈਕਸ਼ਨ ਲੜੀ ਹੈ ਔਰ ਉਹ ਇੰਟਰਵਿਊ ਅਪਲੋਡਡ ਵੀ ਹੈ, ਉਹਨੂੰ ਦੇਖਿਆ ਜਾ ਸਕਦਾ ਜੀ। ਹਾਲਾਂਕਿ ਇੱਕ ਸ਼ਹੀਦ ਪਰਿਵਾਰ, ਉਹਦੇ ਚਾਚਾ ਜੀ ਸ਼ਹੀਦ ਹੋਏ ਨੇ, ਉਹਨਾਂ ਦੇ ਪਿਤਾ ਜੀ ਵੀ ਪੰਜ ਪ੍ਰਧਾਨੀ ਪਾਰਟੀ ਦੇ ਨਾਲ ਸੰਬੰਧਿਤ ਜਿਹੜਾ ਉਹਨਾਂ ਦੀ ਐਕਟੀਵਿਟੀ ਰਹੀ ਹੈ, ਪਰ ਬਹੁਤ ਤਿੱਖੇ ਸਵਾਲਾਂ ਦੇ ਬਾਵਜੂਦ ਉਹ
ਸਪਸ਼ਟਤਾ ਦੇ ਨਾਲ ਜਿਹੜਾ ਸਿੱਖ ਨਸਲਕੁਸ਼ੀ ਜਾਂ ਸਿੱਖ ਹੱਕ, ਇਹ ਸ਼ਬਦ ਜਿਹੜੇ ਨੇ ਉਹਨਾਂ ਦੀ ਜ਼ੁਬਾਨ ਤੇ ਨਹੀਂ ਆਏ ਜੀ। ਹੁਣ ਜ਼ਾਹਰ ਹੈ ਬਾਅਦ ਦੇ ਵਿੱਚ ਇੱਕ ਦੋ ਹੋਰ ਸੱਜਣ ਵੀ ਕਹਿਣ ਲੱਗੇ ਕਿ ਜੀ ਉਹਨਾਂ ਨੇ ਹਾਲਾਂਕਿ ਪੰਜਾਬੀ 'ਚ ਹੀ ਕਿਹਾ, ਮੇਰੀ ਗੱਲ ਫਤਿਹਗੜ੍ਹ ਸਾਹਿਬ ਕਿਸੇ ਨਾਲ ਹੋਈ, ਕਹਿੰਦੇ ਜੀ ਬੀਬੀ ਤਾਂ ਬੜੀ ਘੈਂਟ ਹੈ ਪਰ ਪਤਾ ਨਹੀਂ ਕਿਉਂ ਨਹੀਂ ਹੈ। ਸੋ ਮੈਂ ਸਗੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੋ ਸਕਦਾ ਹੈ ਵੀ ਜਦੋਂ ਆਮ ਆਦਮੀ ਪਾਰਟੀ ਵਾਲੇ ਆਪਣੀ ਪਾਰਟੀ ਸ਼ਾਮਲ ਕਰਵਾਉਣ ਦਾ ਫਾਰਮ ਭਰਵਾਉਂਦੇ ਹੋਣਗੇ ਤਾਂ ਇਹ ਕਹਿੰਦੇ ਹੋਣਗੇ ਕਿ ਤੁਸੀਂ ਸ਼ਬਦ ਸਿਰਫ ਆਮ ਆਦਮੀ ਕਹਿਣਾ, ਸਿੱਖ ਨਹੀਂ ਕਹਿਣਾ ਜੀ। ਔਰ ਇਹਦੀ ਇੱਕ ਉਦਾਹਰਣ ਹੁਣ ਆ ਜਿਹਨੇ ਬਾਦਲ ਦੇ ਉੱਤੇ ਜੁੱਤੀ ਸੁੱਟੀ ਹੈ, ਹੁਣ ਹਾਲਾਂਕਿ ਚਲੋ ਉਹਨੂੰ ਯੂਲੋਜਾਈਜ਼ ਵੀ ਕੀਤਾ, ਅਸੀਂ ਵੀ ਉਸ ਦਾ ਪਾਰਟ ਕੀਤਾ ਤੇ ਉਹਦਾ ਮੈਂ ਕਿਤੇ ਸਟੇਟਮੈਂਟ ਦੇਖ ਰਿਹਾ, ਉਹਨੇ ਕਿਹਾ ਜੀ ਮੇਰਾ ਫਸਟ ਨਾਂ ਉਹਦਾ ਪਤਾ ਨਹੀਂ ਕੀ ਹੈ, ਵਿਕਰਮ ਕੇ ਕੀ ਉਹਨੇ ਲਿਆ, ਉਹਨੇ ਕਿਹਾ ਜੀ ਲਾਸਟ ਨਾਂ ਨਹੀਂ ਲੈਣਾ ਮੇਰਾ, ਕੋਈ ਮੈਂ ਸਿੰਘ ਕੁਮਾਰ ਰਾਮ ਨਹੀਂ ਬਣਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜ਼ਾਤ ਪਾਤ ਸਾਹਮਣੇ ਆਉਂਦੀ ਹੈ, ਮੇਰੀ ਪਛਾਣ ਇਹ ਹੈ। ਹੁਣ ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਸਿੰਘ ਸ਼ਬਦ ਜ਼ਾਤ ਪਾਤ ਨਾਲ ਸੰਬੰਧਿਤ ਹੁੰਦਾ। ਹੁਣ ਇਹ ਸਿੱਖਾਂ ਦਾ ਮੁੰਡਾ ਹੈ ਜੀ, ਲੇਕਿਨ ਔਰ ਚਾਰਜ ਜ਼ਾਹਰ ਹੈ ਆਮ ਆਦਮੀ ਪਾਰਟੀ ਤੇ ਲੱਗਾ ਕਿ ਜੀ ਉਹਨਾਂ ਨੇ ਕਰਵਾਇਆ। ਸੋ ਇਹ ਇਸ ਕਿਸਮ ਦੀ ਜ਼ਰੂਰ ਇਹਨਾਂ ਦੀ ਕੋਈ ਬਰੀਫਿੰਗ ਹੁੰਦੀ ਹੋਏਗੀ, ਨਹੀਂ ਤਾਂ ਪੰਜਾਬ ਦੇ ਜੰਮੇ ਪੜੇ ਸਿੰਘ ਨਾਂ ਵਾਲਾ ਕਹਿੰਦਾ ਜੀ ਮੇਰੇ ਨਾਂ ਨਾਲ ਸਿੰਘ ਨਾ ਲਾਓ, ਔਰ ਬੀਬੀ ਜਿਹੜੀ ਬੜੀ ਹੌਸਲੇ ਵਾਲੀ ਹੈ ਉੱਥੋਂ ਦੇ ਕਰਪਟ ਸੁਸਾਇਟੀ 'ਚ ਮੈਦਾਨ 'ਚ ਨਿੱਤਰਨਾ, ਨੌਕਰੀ ਛੱਡੀ, ਅਸੀਂ ਐਡਮਾਇਰ ਕਰਦੇ ਹਾਂ, ਸਾਡਾ ਅਸੀਂ ਉਹਨਾਂ ਦੇ ਖਿਲਾਫ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਆਮ ਆਦਮੀ ਪਾਰਟੀ ਕੋਈ ਇਸ ਕਿਸਮ ਦਾ ਹੀ ਕੋਈ ਮੰਤਰ ਪੜਾਉਂਦੀ ਹੈ ਵੀ ਤੁਸੀਂ ਸਿੱਖ ਨਹੀਂ ਕਹਿਣਾ, ਬਾਕੀ ਜੋ ਮਰਜ਼ੀ ਕਹੋ, ਆਮ ਆਦਮੀ ਹੋ ਤਾਂ ਹੀ ਝਾੜੂ ਫੜਾਇਆ ਹੋਇਆ। ਸੋ ਸੁਰਜੀਤ ਕਾਲੋਂ ਜੀ ਨੇ ਫਿਰ ਜਦੋਂ ਇਸ ਕਿਸਮ ਦੇ ਜਿਹੜੇ ਸਾਡੇ ਤੇ ਤਨਕੀਦ ਕਰਨ ਵਾਲੇ ਆਉਂਦੇ ਨੇ, ਫਿਰ ਸਾਡੇ ਨਾਲ ਪਿਆਰ ਕਰਨ ਵਾਲੇ ਜਾਂ ਜਿਹੜੇ ਕਨਸੈਪਟ ਨੂੰ ਸਮਝਦੇ ਨੇ ਕਿ ਵੀ ਇਹ ਵਾਕਈ ਆਮ ਆਦਮੀ ਪਾਰਟੀ ਜ਼ਿਆਦਾ ਨੁਕਸਾਨ ਕਰੇਗੀ ਸਿੱਖਾਂ ਦਾ, ਕਿਉਂਕਿ ਦੂਜੇ ਤੇ ਐਨਮੀ ਆਇਡੈਂਟੀਫਾਈਡ ਨੇ, ਇਹਦੇ 'ਚ ਆਪਣੇ ਵੜ ਰਹੇ ਨੇ, ਸਮਝਦੇ ਆ ਕਿ ਜੀ ਇਹਨਾਂ ਦਾ ਬਦਲ ਹੈ ਔਰ ਇਹ ਸਿੱਖੀ ਏਜੰਡੇ ਤੋਂ ਪਾਸੇ ਲਿਜਾ ਰਹੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਉਹ ਸਾਰਾ ਕਿਹਾ ਵੀ ਗਾਂਧੀ ਦੀ ਸਮਾਧ ਤੇ ਗਏ, ਇੱਕ ਚਪੇੜ ਮਾਰੋ ਦੂਜਾ ਮੂੰਹ ਅੱਗੇ ਕਰਦੇ, ਕੀ ਨਿਕਲਦਾ ਹੈ ਤਾਂ ਉਹੀ ਹੈ, ਨਿਕਲਣਾ ਨਿਕਾਲਣਾ ਕੀ ਹੈ ਜੀ। ਲੇਕਿਨ ਇਹ ਹੈ ਵੀ ਪੰਜਾਬ ਦੇ ਵਿੱਚ ਘੱਟੋ ਘੱਟ ਇੱਕ ਸਾਡਾ ਜਿਹੜਾ ਸੈਕਸ਼ਨ ਉਹ ਇਸ ਪਾਸੇ ਨੂੰ ਤੁਰ ਪਿਆ ਕਿ ਸ਼ਾਇਦ ਆਮ ਆਦਮੀ ਪਾਰਟੀ ਚੋਂ ਕੋਈ ਮੁਕਤੀ ਨਿਕਲੇ ਜੀ, ਪਰ ਨਿਕਲਣੀ ਇੱਥੋਂ ਵੀ ਮੁਕਤੀ ਨਹੀਂ, ਮੁਕਤੀ ਖਾਲਿਸਤਾਨ ਚੋਂ ਹੀ ਨਿਕਲਣੀ ਹੈ ਜੀ, ਤੇ ਔਰ ਖਾਲਸਾ ਪੰਥ ਦੀ ਗੱਲ ਕਰਕੇ ਸਿੱਖ ਏਜੰਡੇ ਦੇ ਥੱਲੇ। ਜੀ ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਆਉਣ ਦਾ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।